अच्छा आप अक्सर सुनते हैं कि शहनशाह होवे, सदर होवे, वजीर आजम होवे या वजीर आला होवे, हवा जी उन्हां दियां बेगमात असर रसूख रखदियां ने। बंदा जे कुछ भी ना होवे, बंदे दी सिर्फ खाली बुढ़ी होवे ते ओदा भी कंट्रोल हुंदा घर दे विच। लेकिन इत्थे तां हद ही हो गई। मतलब पाकिस्तान एक एटमी मुल्क है, ठीक है, एक एटमी मुल्क दे वजीर आजम दी बीवी नाम नेहाद रूहानियत काले जादू ते तावीज़ टोने करके मुल्क दे फैसले करदी सी। ਇਹ ਮੁਲਕ ਨਾ ਹੋ ਗਿਆ ਮਹਿਬੂਬ ਕਦਮਾਂ 'ਚ ਹੋ ਗਿਆ ਹੈ। ਦੀ ਇਕਨੋਮਿਸਟ ਦੀ ਰਿਪੋਰਟ ਦੇ ਮੁਤਾਬਕ ਬਾਨੀਏ ਪੀਟੀਆਈ ਦੀ ਜਿਹੜੀ ਅਹਿਲੀਆ ਨੇ ਬੁਸ਼ਰਾ ਬੀਬੀ ਉਹਨਾਂ ਦੇ ਨਾਲ ਤੀਸਰੀ ਸ਼ਾਦੀ ਤੋਂ ਬਾਅਦ ਨਾ ਸਿਰਫ ਉਹਨਾਂ ਦੀ ਜ਼ਾਤੀ ਜ਼ਿੰਦਗੀ ਬਲਕਿ ਉਹਨਾਂ ਦੇ ਅੰਦਾਜ਼ੇ ਹੁਕਮਰਾਨੀ ਦੇ ਉੱਤੇ ਵੀ ਕਾਫੀ ਸਵਾਲ ਚੁੱਕੇ ਗਏ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2010 ਦੀ ਦਹਾਈ ਦੇ ਤਕਰੀਬਨ ਵਸਤ ਦੇ ਵਿੱਚ ਦਰਮਿਆਨ ਦੇ ਵਿੱਚ ਬਾਨੀਏ ਪੀਟੀਆਈ ਕਾਫੀ ਕਮਜ਼ੋਰ ਤੇ ਮਾਯੂਸ ਕੁਨ ਦੌਰ ਤੋਂ ਲੰਘਦੇ ਪਏ ਸੀ। 1992 ਦੇ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਜਿਹੜਾ ਨਾ ਉਹ ਕਾਮਯਾਬੀ ਦਿਲਾਉਣ ਤੋਂ ਬਾਅਦ ਉਹਨਾਂ ਦਾ ਨਾਂ ਜਿਹੜਾ ਨਾ ਘਰ-ਘਰ ਪਹੁੰਚ ਗਿਆ। ਵਾਵਾ ਜਿਹੜਾ ਨਾ ਉਹ ਚਰਚੇ ਹੋ ਗਏ। ਅੱਛਾ ਨਾਮ ਜਿਹੜਾ ਨਾ ਉਹ ਘਰ-ਘਰ ਪਹੁੰਚਿਆ, ਲੇਕਿਨ ਜਦੋਂ ਉਹਨਾਂ ਦੀ ਉਮਰ ਤਕਰੀਬਨ ਕੋਈ 60 ਦੇ ਨੇੜੇ-ਤੇੜੇ ਹੋਈ ਤੇ ਉਹਨਾਂ ਦੇ ਦਿਲ 'ਚ ਖਾਹਿਸ਼ ਪੈਦਾ ਹੋਈ ਕਿ ਸਿਆਸਤ ਦੇ ਵਿੱਚ ਕੋਈ ਨੁਮਾਇਆ ਜਿਹੜਾ ਮੁਕਾਮ ਹੈ ਨਾ ਉਹ ਹਾਸਲ ਕਰਨਾ ਚਾਹੀਦਾ ਹੈ। ਰਿਪੋਰਟ ਦੇ ਵਿੱਚ ਮੁਬਸਰੀਨ ਦੇ ਹਵਾਲੇ ਨਾਲ ਇਹ ਆਖਿਆ ਗਿਆ ਕਿ ਬਾਨੀਏ ਪੀਟੀਆਈ 2018 ਵਜ਼ੀਰ ਆਜ਼ਮ ਬਣਨ ਤੋਂ ਬਾਅਦ ਜਿਹੜਾ ਨਾ ਉਹ ਉਹਨਾਂ ਦੀ ਅਹਿਲੀਆ ਜਿਹੜੀ ਹੈ ਨਾ ਰੂਹਾਨੀ ਰਹਿਨੁਮਾ ਵੀ ਹੁੰਦੀ ਸੀ ਔਰ ਕਾਫੀ ਇਮਰਾਨ ਖਾਨ ਦੀ ਜ਼ਿੰਦਗੀ ਦੇ ਉੱਤੇ ਗਹਿਰਾ ਅਸਰ ਪਾਉਂਦੀ ਸੀ। ਬਾਨੀਏ ਪੀਟੀਆਈ ਦੇ ਡਰਾਈਵਰ ਔਰ ਕਾਰ ਦੇ ਸਾਬਕ ਮੁਲਾਜ਼ਮੀਨ ਜਿਹੜੇ ਨੇ ਕਿ ਤੁਹਾਨੂੰ ਪਤਾ ਕਿ ਜਿਹੜੇ ਮੁਲਾਜ਼ਮੀਨ ਹੁੰਦੇ ਆ ਘਰਾਂ ਦੇ ਉਹਨਾਂ ਨੂੰ ਕਾਫੀ ਅੰਦਰ ਦੀਆਂ ਗੱਲਾਂ ਦੀ ਖਬਰ ਹੁੰਦੀ ਹੈ, ਠੀਕ ਹੈ, ਤੇ ਉਹਨਾਂ ਮੁਲਾਜ਼ਮੀਨ ਨੇ ਦਾਅਵਾ ਕੀਤਾ ਕਿ ਬੁਸ਼ਰਾ ਬੀਬੀ ਦੇ ਆਉਣ ਤੋਂ ਬਾਅਦ ਘਰ ਦੇ ਵਿੱਚ ਥੋੜਾ ਅਜੀਬੋ ਗਰੀਬ ਕਿਸਮ ਦੀਆਂ ਰਸੂਮਾਤ ਸ਼ੁਰੂ ਹੋ ਗਈਆਂ, ਠੀਕ ਹੈ, ਜਿਵੇਂ ਕਿ ਬਾਨੀਏ ਪੀਟੀਆਈ ਦੇ ਸਿਰ ਦੇ ਉੱਤੋਂ ਦੀ ਕੱਚਾ ਗੋਸ਼ਤ ਜਿਹੜਾ ਨਾ ਉਹ ਘੁਮਾਈ ਫਿਰਾਈ ਰਹਿਣਾ, ਲਾਲ ਮਿਰਚਾਂ ਜਿਹੜੀਆਂ ਨੇ ਉਹ ਸਾੜਨੀਆਂ, ਰੋਜ਼ਾਨਾ ਕਾਲੇ ਰੰਗ ਦੇ ਬੱਕਰੇ ਜਾਂ ਮੁਰਗੀਆਂ ਦੇ ਸਿਰ ਜਿਹੜੇ ਨੇ ਉਹ ਕਬਰਿਸਤਾਨ ਦੇ ਵਿੱਚ ਫਿਕਵਾਣਾ ਤੇ ਕਦੀ-ਕਦੀ ਜ਼ਿੰਦਾ ਸਿਆਹ ਬੱਕਰੇ ਵੀ ਮੰਗਵਾਣਾ। ਅੱਛਾ ਇਹ ਗੱਲਾਂ ਕੋਈ ਘੜੀਆਂ ਨਹੀਂ ਹੈਗੀਆਂ, ਇਹ ਲਿਖਣ ਵਾਲੇ ਨੇ ਇਹ ਵੀ ਤਸਦੀਕ ਕੀਤੀ ਹੈ ਕਿ ਇਲਾਕੇ ਦੇ ਕਸਾਈ ਨੇ ਵੀ ਇਸ ਤਰ੍ਹਾਂ ਦੇ ਆਰਡਰਸ ਦੀ ਤਸਦੀਕ ਕੀਤੀ ਹੈ ਕਿ ਭਾਈ ਇਹੋ ਜਿਹੇ ਆਰਡਰ ਸਾਡੇ ਕੋਲੇ ਆਉਂਦੇ ਸੀ। ਦੀ ਇਕਨੋਮਿਸਟ ਦੀ ਰਿਪੋਰਟ ਦੇ ਮੁਤਾਬਕ ਬੁਸ਼ਰਾ ਬੀਬੀ ਦੇ ਸਾਬਕ ਸ਼ੌਹਰ ਖਾਵਰ ਮਾਨਿਕਾ ਨੇ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਜਹਾਂਗੀਰ ਤਰੀਨ ਨੂੰ ਇਹ ਵੀ ਦੱਸਿਆ ਕਿ ਉਹ ਕਾਲਾ ਜਾਦੂ ਵੀ ਕਰਦੀ ਸੀ। ਖੈਰ ਇਹ ਖਬਰਾਂ ਤਾਂ ਪੁਰਾਣੀਆਂ ਵੀ ਨੇ, ਤਾਹਮ ਪੀਟੀਆਈ ਨੇ ਇਹਨਾਂ ਗੱਲਾਂ ਦੇ ਜਿਹੜਾ ਨਾ ਉਹ ਚੀਜ਼ ਆਖੀ ਹੈ ਕਿ ਨਾਰਾਜ਼ ਮੁਲਾਜ਼ਮੀਨ ਨੇ ਜਿਹੜੇ ਗੱਲਬਾਤ ਫੈਲਾ ਰਹੇ ਨੇ ਔਰ ਬੇਬੁਨਿਆਦ ਕਹਾਣੀਆਂ ਇਹਨਾਂ ਨੂੰ ਕਰਾਰ ਦਿੱਤਾ ਹੈ। ਕੁਝ ਅਰਸੇ ਬਾਅਦ ਇੱਕ ਦਾਵਤ ਦੇ ਵਿੱਚ ਜਹਾਂਗੀਰ ਤਰੀਨ ਨਾਲ ਮੁਲਾਕਾਤ ਦੇ ਦੌਰਾਨ ਬੁਸ਼ਰਾ ਬੀਬੀ ਨੇ ਖੁਦ ਜਹਾਂਗੀਰ ਤਰੀਨ ਨੂੰ ਇਹ ਚੀਜ਼ ਆਖੀ ਕਿ ਉਹਨਾਂ ਨੇ ਸਫੇਦ ਕੱਪੜੇ ਇਸ ਲਈ ਪਾਏ ਤਾਂ ਕਿ ਉਹਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਕਾਲਾ ਜਾਦੂ ਕਰਨ ਵਾਲੀ ਔਰਤ ਹੈ। ਜਹਾਂਗੀਰ ਤਰੀਨ ਨੇ ਆਖਿਆ ਕਿ ਉਹਨਾਂ ਨੇ ਉਸੇ ਰਾਹ ਤੇ ਚੀਜ਼ ਸਮਝ ਲਈ ਕਿ ਪੀਟੀਆਈ ਦੇ ਵਿੱਚ ਉਹਨਾਂ ਦਾ ਮੁਸਤਕਬਲ ਜਿਹੜਾ ਨਾ ਹੁਣ ਕਾਫੀ ਤਾਰੀਕ ਹੋ ਗਿਆ ਹੈ ਔਰ ਮੁਸਤਕਿਲ ਨਹੀਂ ਹੈਗਾ। ਬਾਅਦ 'ਚ ਖੈਰ ਉਹਨਾਂ ਨੇ ਉਹ ਪਾਰਟੀ ਵੀ ਛੱਡ ਦਿੱਤੀ। ਇਸ ਬਰਤਾਨਵੀ ਜਰੀਦੇ ਦੇ ਮੁਤਾਬਕ ਔਨ ਚੌਧਰੀ ਵੀ ਇਸੀ ਵਜ੍ਹਾ ਤੋਂ ਮੰਜ਼ਰੇ ਆਮ ਤੋਂ ਗਾਇਬ ਹੋ ਗਏ ਔਰ ਉਹਨਾਂ ਨੂੰ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਘਰ ਦੇ ਅਮਲੇ ਤੇ ਕਰੀਬੀ ਸਾਥੀਆਂ ਦੇ ਮੁਤਾਬਕ ਬਾਨੀਏ ਪੀਟੀਆਈ ਸਿਆਸੀ ਤੇ ਸਰਕਾਰੀ ਫੈਸਲਿਆਂ ਦੇ ਵਿੱਚ ਸਭ ਤੋਂ ਪਹਿਲੇ ਬੀਬੀ ਬੁਸ਼ਰਾ ਬੀਬੀ ਦੀ ਰਾਏ ਲੈਂਦੇ ਸੀ। ਅੱਛਾ ਜੀ ਉਹਨਾਂ ਦੇ ਕਹਿਣ ਤੇ ਲੋਕਾਂ ਦੀਆਂ ਜਿਹੜੀ ਤਸਵੀਰਾਂ ਨੇ ਉਹ ਭੇਜ ਕੇ ਚਿਹਰਾ ਚੰਗੀ ਤਰ੍ਹਾਂ ਪੜ੍ਹ ਕੇ ਚਿਹਰਾ ਸ਼ਨਾਸੀ ਕਰਕੇ ਉਸ ਤੋਂ ਬਾਅਦ ਕਹਿੰਦੇ ਸੀ ਵੀ ਹਾਂ ਇਹ ਬੰਦਾ ਠੀਕ ਹੈ। ਇੱਥੇ ਤੱਕ ਸਾਹਮਣੇ ਆ ਰਹੀ ਹੈ ਚੀਜ਼ ਕਿ ਇੱਕ ਵਾਰੀ ਤੇ ਜਿਹੜੀ ਫਲਾਈਟ ਹੈ ਉਹ 4 ਘੰਟੇ ਤੱਕ ਰੁਕੀ ਰਹੀ ਕਿਉਂਕਿ ਬੁਸ਼ਰਾ ਬੀਬੀ ਦੇ ਮੁਤਾਬਕ ਜਿਹੜਾ ਉੱਡਣ ਦਾ ਟਾਈਮ ਸੀ ਨਾ ਉਹ ਮੁਨਾਸਬ ਨਹੀਂ ਹੈਗਾ ਸੀ, ਠੀਕ ਹੈ। ਉਹਨਾਂ ਦੇ ਦੌਰੇ ਹਕੂਮਤ ਦੇ ਵਿੱਚ ਤੁਸੀਂ ਇਹ ਵੀ ਖਬਰਾਂ ਸੁਣੀਆਂ ਹੋਣਗੀਆਂ ਕਿ ਜਿਹੜਾ ਐਨ ਲਫ਼ਜ਼ ਹੈ ਨਾ ਉਹ ਐਨ ਲਫ਼ਜ਼ ਦਾ ਬੜਾ ਚਰਚਾ ਸੀ। ਲੋਕਾਂ ਦੇ ਨਾਮ ਦੇ ਮੁਤਾਬਕ ਜਿਹੜਾ ਨਾ ਉਹ ਇੱਕ ਪਰਚੀਆਂ ਕੱਢੀਆਂ ਜਾਂਦੀਆਂ ਸੀ, ਲਫ਼ਜ਼ ਦੇ ਮੁਤਾਬਕ ਵਜ਼ੀਰ ਆਲਾ ਲੱਗਦੇ ਹੁੰਦੇ ਸੀ, ਜਿਸ ਦੀ ਇੱਕ ਬੜੀ ਵਾਜ਼ਿਹ ਮਿਸਾਲ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ। ਅੱਛਾ ਉਸ ਵਕਤ ਦੇ ਆਜ਼ਾਦ ਕਸ਼ਮੀਰ ਦੇ ਵਜ਼ੀਰ ਆਜ਼ਮ ਅਬਦੁਲ ਕਯੂਮ ਦੀ ਨਾਮਜ਼ਦਗੀਆਂ ਵੀ ਸਾਹਮਣੇ ਆਈਆਂ। ਬਸ ਸੁਣੀ ਜਾਓ ਤੁਸੀਂ ਅੱਗੇ ਵੀ ਹੋਰ ਕੀ ਹੋ ਰਿਹਾ। ਦੀ ਇਕਨੋਮਿਸਟ ਦੀ ਰਿਪੋਰਟ ਦੇ ਮੁਤਾਬਕ ਇਹ ਇਨਕਸ਼ਾਫ ਵੀ ਕੀਤਾ ਗਿਆ ਕਿ ਪਾਕਿਸਤਾਨ ਦੇ ਹਸਾਸ ਇਦਾਰਿਆਂ ਦੀ ਬੁਸ਼ਰਾ ਬੀਬੀ ਦੇ ਵਿੱਚ ਦਿਲਚਸਪੀ ਦੀ ਪਹਿਲੀ ਅਲਾਮਤ ਜਿਹੜੀ ਹੈ ਉਹਨਾਂ ਦੀ ਬਾਨੀਏ ਪੀਟੀਆਈ ਦੇ ਨਾਲ ਖੁਫੀਆ ਸ਼ਾਦੀ ਤੋਂ ਬਾਅਦ ਫੌਰਨ ਸਾਹਮਣੇ ਇੱਕ ਚੀਜ਼ ਆਈ। ਅਗਰਚੇ ਖੁਫੀਆ ਏਜੰਸੀਆਂ ਨੇ ਇਹ ਰਿਸ਼ਤਾ ਨਹੀਂ ਕਰਵਾਇਆ ਸੀ, ਲੇਕਿਨ ਇਸ ਤਰ੍ਹਾਂ ਦੇ ਇਸ਼ਾਰੇ ਜ਼ਰੂਰ ਮੌਜੂਦ ਸੀ ਕਿ ਇਦਾਰਾ ਇਸ ਤਾਲੁਕ ਤੋਂ ਫਾਇਦਾ ਵੀ ਚੁੱਕ ਰਿਹਾ।